पंजाब दे लोग जाग चुके ने। ਐਨਕੀ ਅਸੀਂ ਉਹ ਜੀ ਸਰਕਾਰ ਵੀ ਨਹੀਂ ਗੰਦੀ ਬਣ ਦੇਣੀ ਜਿਹੜਾ ਪਾਣੀ ਨੂੰ ਦਰਬਦਰ ਦਿਨੋਂ ਦਿਨ ਗੰਦਾ ਕਰਦੀ ਜਾਵੇ, ਤੇ ਨਾ ਹੀ ਇਹਨਾਂ ਨੂੰ ਬਚਣ ਦੇਣਾ ਜਿਹੜੇ ਦੋਸ਼ੀ ਨੇ। ਇਹਨਾਂ ਤੋਂ ਜੁਰਮਾਨਾ ਵੀ ਵਸੂਲਿਆ ਜਾਊਗਾ ਜੋ ਕਰੋੜਾਂ ਦੀ ਸ਼ਕਲ ਚ ਹੋਊਗਾ, ਜੋ ਇਹਨਾਂ ਲੋਕਾਂ ਚ ਵੰਡਿਆ ਜਾ ਸਕੇ ਜੋ ਸਫਰ ਕਰ ਰਹੇ ਨੇ। ਕਿ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਕੰਮ ਲਈ ਹੁੰਦੀ ਹੈ? ਲਾਅ ਐਂਡ ਆਰਡਰ ਲਈ, ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ। ਤੇ ਜਿਹੜਾ ਇਹ ਗੰਦਾ ਪਾਣੀ ਮਾਰ ਰਿਹਾ ਔਰ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ, ਕਿ ਉਹਨਾਂ ਮਾਲਕਾਂ ਤੇ ਆਪਰੇਟਰਾਂ ਤੇ ਉਹਨਾਂ ਅਫੀਸਰਾਂ ਦੀ ਜੋ ਮਾਰਨ ਦੀ ਇੱਕ ਗੰਢ ਧੁੱਪ ਹੈ, ਸਾਜ਼ਿਸ਼ ਹੈ, ਕਿ ਉਹਦੇ ਤਹਿਤ ਮੁਕੱਦਮਾ ਹੋ ਕੇ ਇਹਨਾਂ ਤੇ ਕੇਸ ਨਹੀਂ ਚੱਲੂਗਾ। ਬੁੱਢੇ ਦਰਿਆ ਨੂੰ ਬਚਾਉਣ ਲਈ ਕਾਇਮ ਕਾਲਾ ਪਾਣੀ ਮੋਰਚਾ ਨੇ ਅੱਜ ਪਟਿਆਲਾ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿੱਚ ਦਸਤਕ ਦਿੱਤੀ ਤੇ ਅਧਿਕਾਰੀਆਂ ਤੇ ਚੇਅਰਪਰਸਨ ਨੂੰ ਜਗਾਉਣ ਲਈ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਕੀਤੇ ਮਾਰਚ ਵਿੱਚ ਸਮਾਜ ਸੇਵੀ ਕਾਰਕੁਨ ਲੱਖਾ ਸਿਧਾਣਾ ਸਣੇ ਕਈ ਉੱਘੇ ਆਗੂ ਸ਼ਾਮਿਲ ਹੋਏ। ਆਗੂਆਂ ਨੇ ਕਾਰਵਾਈ ਨਾ ਹੋਣ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਕਾਲਾ ਪਾਣੀ ਮੋਰਚਾ ਦੇ ਆਗੂਆਂ ਵੱਲੋਂ ਦਿੱਤੇ ਸੱਦੇ ਤੇ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਇਕੱਠੇ ਹੋਏ ਤੇ ਉੱਥੋਂ ਸ਼ਾਂਤਮਈ ਮਾਰਚ ਕਰਦਿਆਂ ਨਾਭਾ ਰੋਡ ਸਥਿਤ PPCB ਦੇ ਮੁੱਖ ਦਫ਼ਤਰ ਪਹੁੰਚੇ। ਉਹਨਾਂ ਨੇ PPCB ਦੇ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਤੇ ਲੁਧਿਆਣਾ ਦੇ ਬੁੱਢਾ ਦਰਿਆ ਵਿੱਚ ਫੈਲੇ ਪ੍ਰਦੂਸ਼ਣ ਕਾਰਨ ਸਤਲੁਜ ਦੇ ਪ੍ਰਵਾਹ ਖੇਤਰ ਵਿੱਚ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮੋਰਚੇ ਦੇ ਆਗੂ ਅਮਿਤੋਜ ਮਾਨ, ਕਪਿਲ ਕੁਮਾਰ ਅਰੋੜਾ, ਜਸਕੀਰਤ ਸਿੰਘ ਤੇ ਕੁਲਦੀਪ ਖਹਿਰਾ ਨੇ ਕਿਹਾ ਕਿ ਬੁੱਢਾ ਦਰਿਆ ਬਚਾਉਣ ਲਈ ਬਣਾਇਆ ਗਿਆ ਕਾਲਾ ਪਾਣੀ ਮੋਰਚਾ ਕਈ ਵਾਰ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰ ਚੁੱਕਿਆ ਹੈ। ਮੋਰਚਾ 1 ਸਾਲ ਤੋਂ ਲੁਧਿਆਣਾ ਵਿੱਚ ਬੁੱਢਾ ਦਰਿਆ ਵਿੱਚ ਪੈਂਦੇ ਗੰਦੇ ਪਾਣੀ ਵਿਰੁੱਧ ਲੜਾਈ ਲੜ ਰਿਹਾ ਹੈ। NGT ਦੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਡਾਇੰਗ ਯੂਨਿਟ ਬੁੱਢਾ ਦਰਿਆ ਵਿੱਚ ਰੋਜ਼ਾਨਾ 10.5 ਕਰੋੜ ਲੀਟਰ ਗੰਦਾ ਪਾਣੀ ਪਾ ਰਹੇ ਹਨ। ਹੁਕਮਾਂ ਦੇ ਬਾਵਜੂਦ ਗੈਰ ਕਾਨੂੰਨੀ ਆਊਟਲੈਟ ਬੰਦ ਨਹੀਂ ਕੀਤੇ ਗਏ। ਹੁਣ NGT ਦੇ ਹੁਕਮ ਨੂੰ ਲਾਗੂ ਕਰਵਾਉਣ ਲਈ ਮੋਰਚੇ ਨੇ ਇੱਥੇ ਦਸਤਕ ਦਿੱਤੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਜੇ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਪੈਣੋਂ ਨਾ ਰੋਕਿਆ ਗਿਆ ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਹੋਰ ਸਖਤ ਕਦਮ ਚੁੱਕਣਗੇ। ਜਦੋਂ ਇਹ ਲਾਗੂ ਹੋ ਜਾਣਾ ਸਟੈਂਡਿੰਗ ਕਮੇਟੀ ਕੋਲੇ ਆ ਗਿਆ, ਇਹਨਾਂ ਦੇ ਕੋਲ ਲੋਕ ਸਭਾ ਬਹੁਮਤ ਰਾਜ ਸਭਾ ਬਹੁਮਤ ਹੋ ਗਿਆ, ਇਹਨੇ ਪਾਸ ਕਰਾ ਲੈਣਾ। ਉਦੋਂ ਬਾਅਦ ਅਸੀਂ ਸੈਂਟਰ ਨਾਲ ਕਿੱਥੋਂ ਲੜਾਂਗੇ? ਪੰਜਾਬ ਸਰਕਾਰ ਨਾਲ ਲੜਨਾ ਸੌਖਾ ਹੁੰਦਾ। ਸਟੇਟ ਇੰਨੀ ਦਿਨੋਂ ਦਿਨ ਪਾਵਰਫੁਲ ਹੋ ਰਹੀ ਹੈ ਪਰ ਲੋਕ ਸੁੱਤੇ ਪਏ ਆ। ਹੁਣ ਕੀ ਹੋ ਰਿਹਾ? ਮੋਹਾਲੀ ਦੇ 8 ਪਿੰਡਾਂ ਦੀ ਜ਼ਮੀਨ, ਅਬਾਕਰਪੁਰ, ਛੱਤ, ਸਿਉਂ, ਇਹਨਾਂ 8 ਪਿੰਡਾਂ ਦੀ ਜ਼ਮੀਨ 3500 ਕਿੱਲਾ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਨੂੰ ਇਹ ਵੇਚ ਰਹੇ ਆ। ਜਿੰਨੇ ਸਾਡੇ ਪਬਲਿਕ ਸੈਕਟਰ ਹੈ, ਸਾਡੇ ਅਦਾਰੇ ਆ ਸਰਕਾਰੀ, ਚਾਹੇ ਉਹ PWD ਹੈ, ਚਾਹੇ ਬਿਜਲੀ ਬੋਰਡ ਹੈ, ਚਾਹੇ ਉਹ ਆਪਣਾ ਪੰਜਾਬ ਐਗਰੋ ਹੈ, ਚਾਹੇ ਕੋਈ ਬਾਗਬਾਨੀ ਵਿਭਾਗ ਹੈ, ਚਾਹੇ ਖੇਤੀਬਾੜੀ ਯੂਨੀਵਰਸਿਟੀ ਹੈ, ਉਹਦੀ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਹੈ ਉਹ ਨਿਸ਼ਾਨਦੇਹੀ ਕਰਕੇ ਉਹ ਵੇਚਣੀ ਸ਼ੁਰੂ ਕਰਤੀ। ਸਾਡੇ ਬਠਿੰਡੇ ਡੈਰੀ ਵਿਭਾਗ ਦੀ ਜ਼ਮੀਨ ਪਈ ਸੀਗੀ, ਅਰਬਾਂ ਰੁਪਏ ਦੀ ਜ਼ਮੀਨ ਹੈ, ਉਹ ਵੇਚਤੀ। ਜਾਣੇ ਅਸੀਂ ਫਿਰ ਵੀ ਚੁੱਪ ਆਪਾਂ ਹੀ ਲੈਣਾ, ਸਰਕਾਰੀ ਜ਼ਮੀਨ ਆ ਵਿਕ ਗਈ। ਇਹ ਸਰਕਾਰੀ ਨਹੀਂ, ਲੋਕੋ ਸੋਡੀ ਜ਼ਮੀਨ ਆ, ਸੋਡੀ ਧਰਤੀ ਆ। ਮੰਨ ਲਓ 1500 ਕਿੱਲਾ ਵੇਚਣ ਨੂੰ ਫਿਰਦੇ ਯੂਨੀਵਰਸਿਟੀ ਦਾ, ਇਹ ਖੇਤੀਬਾੜੀ ਲੁਧਿਆਣੇ ਦਾ 1500 ਕਿੱਲਾ ਤੁਹਾਡੀ ਜ਼ਮੀਨ ਉੱਥੋਂ ਇਹਨਾਂ ਨੇ ਵੇਚਤੀ। ਉਹ 1500 ਦੁਆਰੇ ਇਹਨਾਂ ਨੇ ਕੱਲ ਨੂੰ ਕਹਿਣਾ ਸੀਡ ਦੇ ਅਸੀਂ ਸਰਚ ਕਰਨੀਆਂ, ਸੀਡਾਂ ਦੀਆਂ, ਬੀਆਂ ਦੀਆਂ, ਹੋਰ ਖੋਜਾਂ ਕਰਨੀਆਂ ਨੇ ਫਸਲਾਂ ਤੇ, ਅਸੀਂ 1500 ਏਕੜ ਹੋਰ ਅਕਵਾਇਰ ਕਰਨੀ ਹੈ। ਉਹ ਲੋਕਾਂ ਦੀ ਕਰਨਗੇ ਤਾਂ ਤੁਹਾਡੇ ਕੋਲੇ ਕਿਸੇ ਵੀ ਰੂਪ ਦੇ ਵਿੱਚ ਇਹਨਾਂ ਨੇ, ਚਾਹੇ ਉਹ ਸੈਂਟਰ ਹੋਵੇ ਚਾਹੇ ਇਹ ਤਾਂ ਰਲੇ ਹੋਏ ਨੇ। ਔਰ ਹਰਾਨੀ ਦੀ ਗੱਲ ਦੇਖੋ, ਜਿਹੜੀ ਆ ਇੱਕ ਲੈਂਡ ਤੇ ਇੱਕ ਰੈਵਨਿਊ ਵਾਲਾ ਕਾਨੂੰਨ ਲੈ ਕੇ ਆ ਰਹੇ ਆ, ਇਹਦੇ ਵਿੱਚ 17 ਸੂਬਿਆਂ ਨੇ ਸਹਿਮਤੀ ਦਿੱਤੀ ਹੈ, ਉਹਨਾਂ 'ਚ ਪੰਜਾਬ ਵੀ ਹੈ 17। ਹਾਂ, ਜਿਵੇਂ ਨਿਊ ਐਜੂਕੇਸ਼ਨ ਪਾਲਿਸੀ ਦੇ ਉੱਤੇ ਇਸੇ ਸਰਕਾਰ ਨੇ ਸਹਿਮਤੀ ਦੇ ਕੇ ਉਹਨੂੰ ਲਾਗੂ ਕੀਤਾ ਪੰਜਾਬ ਦੇ ਵਿੱਚ, ਉਵੇਂ ਹੀ ਇਹਨਾਂ ਨੇ ਇੱਕ ਲੈਂਡ ਇੱਕ ਰੈਵਨਿਊ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਉਹ ਸਹਿਮਤੀ ਸਰਕਾਰ ਨੇ ਦੇਤੀ ਆ। ਯਾਰ ਹੱਦ ਹੋ ਗਈ। ਕਿੱਥੇ ਨੇ ਇਹ ਲੋਕ, ਜਾਂ ਕਿੱਥੇ ਇਹ ਸਾਡੀ ਸੁਣਵਾਈ ਦੀ ਗੱਲ, ਜਾਂ ਕੋਈ ਵਿਧਾਨ ਸਭਾ ਚਰਚਾ, ਜਾਂ ਲੋਕਾਂ ਜਿਹਨਾਂ ਗੱਲਾਂ ਦੀ ਚਰਚਾ ਕਦੇ ਹੁੰਦੀ ਹੈ? ਨਹੀਂ ਹੁੰਦੀ। ਕਿ ਪਹਿਲੀ ਗੱਲ ਹੈ, ਜਿਹੜੇ ਬੁੱਢੇ ਨਾਲੇ ਦੇ ਵਿੱਚ ਪੈਣ ਵਾਲੇ 3 ਸੈਂਟਰ ਨੇ, ਬਹਾਦਰ ਕੇ ਵਾਲਾ, ਫੋਕਲ ਪੁਆਇੰਟ ਵਾਲਾ ਤੇ ਤਾਜਪੁਰ ਰੋਡ ਵਾਲਾ, ਜਿੱਥੋਂ 10.5 ਕਰੋੜ ਲੀਟਰ ਪਾਣੀ ਗੰਦਾ ਕੈਮੀਕਲ ਵਾਲਾ ਹਰ ਰੋਜ਼ ਪੈਂਦਾ ਹੈ। ਉਹ ਪਾਣੀ ਅੱਗੇ ਜਾ ਕੇ ਸਤਲੁਜ ਚ ਵੜਦਾ ਹੈ ਤੇ ਸਤਲੁਜ ਦੇ ਰਾਹੀਂ ਪੂਰਾ ਦੱਖਣੀ ਮਾਲਵਾ ਉਹਨੇ ਬਿਮਾਰ ਕੀਤਾ ਹੋਇਆ ਹੈ। ਉਹਨਾਂ ਦੇ ਆਰਡਰ ਹੋ ਚੁੱਕੇ ਨੇ, ਔਰ ਆਰਡਰ ਹੋਏ ਨੂੰ ਪਤਾ ਕਿੰਨਾ ਸਮਾਂ ਹੋ ਗਿਆ? 1.25 ਸਾਲ। ਤਾਂ ਅਸੀਂ ਕਹਿ ਰਹੇ ਹਾਂ ਕਿ ਬਾਬਾ ਇਹਨਾਂ ਨੂੰ ਸਮੱਤ ਬਖਸ਼ੇ, ਜਿਹੜੀ ਮੈਨੂੰ ਲੱਗਦਾ ਨਹੀਂ ਹੁਣ ਤੱਕ ਤਾਂ ਬਖਸ਼ੀ ਹੈ। ਤਾਂ ਜੇ ਫਿਰ ਐ ਨਹੀਂ ਸਮੱਤ ਬਖਸ਼ੀ ਤਾਂ ਫਿਰ ਲੋਕ ਬਖਸ਼ਾਉਣਗੇ।
ਇਸੇ ਲਈ ਅਸੀਂ ਅੱਜ ਸਿੰਬੋਲਿਕ ਤੌਰ ਤੇ ਇਹਨਾਂ ਤਿੰਨਾਂ ਦੀ ਗੱਲ ਕਰਨ ਤੇ ਜਿਵੇਂ ਕਮਾਲੂ ਵਾਲੇ ਬਹੁਤ ਸਾਰੇ ਸਾਡੇ ਸੱਜਣ ਆਏ ਨੇ, ਉਹਨਾਂ ਦੀ ਫੈਕਟਰੀ ਬੰਦ ਹੋ ਚੁੱਕੀ ਹੈ ਇਹਨਾਂ ਦੇ ਪੋਲਿਊਸ਼ਨ ਬੋਰਡ ਦੇ ਆਰਡਰ ਨਾਲ। ਔਰ ਤੁਸੀਂ ਹੈਰਾਨਗੀ ਮੰਨੋਗੇ, ਜਿਵੇਂ ਆ 3 ਸੈਂਟਰ ਚੱਲ ਰਹੇ ਨੇ ਨਾ ਆਰਡਰ ਤੋਂ ਬਾਅਦ, ਉਹ ਫੈਕਟਰੀ ਵੀ ਚੱਲ ਰਹੀ ਹੈ। ਇਹ ਸਿੱਧਾ ਕਾਨੂੰਨ ਦਾ ਉਲੰਘਣ ਹੈ। ਐਂ ਹੀ ਹੋਰ ਜਗ੍ਹਾ ਜਿੰਨੀਆਂ ਥਾਵਾਂ ਤੇ ਫੈਕਟਰੀਆਂ ਵਾਲੇ ਸਾਰੇ ਲੋਕ ਜੋ ਸਫ਼ਰ ਕਰ ਰਹੇ, ਚਾਹੇ ਮੁਸ਼ਕਾਬਾਦ ਹੋਵੇ ਜਾਂ ਜਿਨ੍ਹਾਂ ਨੇ ਲੱਗਣ ਨਹੀਂ ਦਿੱਤੀ ਤਲਵੰਡੀ ਅਕਲੀਆ ਹੋਵੇ, ਸਾਰੇ ਚਮਕੌਰ ਸਾਹਿਬ ਵਾਲੇ ਹੋਣ, ਜਿੰਨੇ ਹੋਰ ਥਾਰਾਂ ਤੇ ਵੀ ਨੇ, ਦੌਨ ਕਲਾਂ ਵਾਲੇ ਹੋਣ ਜਾਂ ਸੇਤੀਆ ਵਾਲੇ ਹੋਣ, ਜਗਤਜੀਤ ਵਾਲੇ ਹੋਣ, ਸਭ ਲੋਕ ਜੋ ਸਫ਼ਰ ਕਰ ਰਹੇ ਨੇ ਉਹ ਆ ਰਹੇ ਨੇ। ਔਰ ਅਸੀਂ ਇੱਕ ਜਿਹੜੇ ਵਾਲੇ ਜੀਰੇ ਵਾਲੇ ਸਾਂਝੇ ਮੋਰਚਾ, ਉੱਥੇ ਹੁਣ ਉਹ ਤਾਂ ਬੰਦ ਹੋ ਗਈ, ਅੱਗੇ ਆਂਦੇ ਐਥਨੋਲ ਦੀ ਪਰਮਿਸ਼ਨ ਦੇ ਦਿਓ, ਉਸ ਤੋਂ ਵੀ ਪੋਲਿਊਟਡ ਚੀਜ਼। ਅਸੀਂ ਸਿਰਫ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਹੀਏ ਸਦਬੁੱਧੀ ਦਾ ਇਸਤੇਮਾਲ ਕਰ ਲੋ, ਜੇ ਨਹੀਂ ਕਰੋਗੇ ਤਾਂ ਤੁਹਾਨੂੰ ਇਹ ਨਹੀਂ ਕਿ ਦੂਰ ਸਿੱਟਾਂਗੇ। ਔਰ ਸਿਰਫ ਦੂਰ ਨਹੀਂ ਸੁੱਟਣਾ, ਇਹ ਜਿੰਨੇ ਵੀ ਆਫੀਸਰ ਨੇ ਇਹਨਾਂ ਤੇ ਕੰਟੈਂਪਟ ਆਫ ਕੋਰਟ ਵੀ ਆਊਗਾ, ਜਿਨ੍ਹਾਂ ਨੇ ਆਰਡਰ ਨੂੰ ਫੋਲੋ ਨਹੀਂ ਕੀਤਾ। ਮਤਲਬ ਉਹਦੀ ਇੱਕ ਟੈਕਨੀਕਲ ਗੱਲ ਤੁਹਾਨੂੰ ਬਾਅਦ ਜਸਕੀਰਤ ਜੀ ਤੇ ਕਪਲ ਜੀ ਵੀ ਦੱਸਣਗੇ ਕਿ ਕਿਵੇਂ ਇੱਕ ਕੋਰਟ ਦੇ ਵਿੱਚ ਖੁਦ ਹੀ ਕੇਸ ਕੀਤਾ ਹੋਇਆ ਹੈ ਪੰਜਾਬ ਪੋਲਿਊਸ਼ਨ ਬੋਰਡ ਨੇ, ਔਰ ਖੁਦ ਹੀ ਉਹਨੂੰ ਖਰਾਬ ਕਰਨ ਲੱਗੇ ਹੋਏ ਨੇ। ਇਹਨਾਂ ਦੇ ਡਰਾਮੇ ਅੱਜ ਥੋੜਿਆਂ ਨੂੰ ਅਸੀਂ ਐਕਸਪੋਜ਼ ਕਰਨੇ, ਦੱਸਣੇ ਆ। ਹੁਣ ਮਸਲਾ ਇਹ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਕੰਮ ਲਈ ਹੁੰਦੀ ਹੈ? ਲਾਅ ਐਂਡ ਆਰਡਰ ਲਈ, ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ। ਤੇ ਜਿਹੜਾ ਇਹ ਗੰਦਾ ਪਾਣੀ ਮਾਰ ਰਿਹਾ ਔਰ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ, ਕਿ ਉਹਨਾਂ ਮਾਲਕਾਂ ਤੇ ਆਪਰੇਟਰਾਂ ਤੇ ਉਹਨਾਂ ਅਫੀਸਰਾਂ ਦੀ ਜੋ ਮਾਰਨ ਦੀ ਇੱਕ ਗੰਢ ਧੁੱਪ ਹੈ, ਸਾਜ਼ਿਸ਼ ਹੈ, ਕਿ ਉਹਦੇ ਤਹਿਤ ਮੁਕੱਦਮਾ ਹੋ ਕੇ ਇਹਨਾਂ ਤੇ ਕੇਸ ਨਹੀਂ ਚੱਲੂਗਾ। ਮੈਂ ਤੁਹਾਡੇ ਮਾਈਕਸ ਤੇ ਕੈਮਰਿਆਂ ਰਾਹੀਂ ਉਹਨਾਂ ਅਫੀਸਰ ਨੂੰ ਕਹਿ ਦੇਣਾ ਚਾਹੁੰਦਾ, ਸਰਕਾਰ 1 ਸਾਲ ਦੀ ਬਚੀ ਹੈ, ਫਿਰ ਕਿਹੜੀਆਂ ਖੁੱਡਾਂ 'ਚ ਮੂੰਹ ਲੁਕਾਉਂਗੇ? ਪੰਜਾਬ ਦੇ ਲੋਕ ਜਾਗ ਚੁੱਕੇ ਨੇ। ਐਤਕੀ ਅਸੀਂ ਉਹ ਜੀ ਸਰਕਾਰ ਵੀ ਨਹੀਂ ਗੰਦੀ ਬਣ ਦੇਣੀ ਜਿਹੜਾ ਪਾਣੀ ਨੂੰ ਦਰਬਦਰ ਦਿਨੋਂ ਦਿਨ ਗੰਦਾ ਕਰਦੀ ਜਾਵੇ, ਤੇ ਨਾ ਹੀ ਇਹਨਾਂ ਨੂੰ ਬਚਣ ਦੇਣਾ ਜਿਹੜੇ ਦੋਸ਼ੀ ਨੇ। ਇਹਨਾਂ ਤੋਂ ਜੁਰਮਾਨਾ ਵੀ ਵਸੂਲਿਆ ਜਾਊਗਾ ਜੋ ਕਰੋੜਾਂ ਦੀ ਸ਼ਕਲ 'ਚ ਹੋਊਗਾ, ਜੋ ਇਹਨਾਂ ਲੋਕਾਂ 'ਚ ਵੰਡਿਆ ਜਾ ਸਕੇ ਜੋ ਸਫ਼ਰ ਕਰ ਰਹੇ ਨੇ।